ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ ਦੇ ਨਜ਼ਰ ਦੇ ਵਿੱਚ ਪੰਜਾਬ ਭਾਰਤ ਦੀਆਂ ਖਬਰਾਂ ਦੇ ਉੱਤੇ ਜਿਹੜੀ ਆ ਸਾਡੀ ਝਾਤ ਰਹਿੰਦੀ ਅੱਖ ਰੱਖਦੇ ਹਾਂ ਜੀ। ਉਸ ਦੇ ਉੱਤੇ ਕੀ ਉਸ ਦੇ ਪਿੱਛੇ ਛਿਪਿਆ ਉਹ ਸਾਡੇ ਨਾਲ ਆ ਕੇ ਜੁੜਦੇ ਨੇ। ਬਲਤੇਜ ਪੰਨੂ ਜੀ ਉਹ ਸਾਡੇ ਨਾਲ ਦੱਸਦੇ ਨੇ ਅਤੇ ਇਸ ਟਾਈਮ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ, ਨਿੱਘੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫ਼ੋਨ ਨੰਬਰ 4082722500 4082722500। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ, ਪ੍ਰੀਤਮ ਸਿੰਘ, ਤਲਵਿੰਦਰ ਸਿੰਘ ਗਿੱਲ, ਸਤਨਾਮ ਸਿੰਘ ਸ਼ੇਰਗਿੱਲ, ਜਾਫੀ ਸਿੰਘ, ਸੁੱਖਾ ਸਿੰਘ, ਨਵਜੋਤ ਕੌਰ ਕਲੋਟੀ ਅਤੇ ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਅਤੇ ਆਓ ਜਿਹੜੀ ਆਪਣੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ। ਪੰਨੂ ਜੀ, ਸਭ ਤੋਂ ਪਹਿਲਾਂ ਦੋਰਾਹੇ ਦੇ ਵਿੱਚ ਜਿਹੜਾ ਕੱਲ੍ਹ ਗੈਸ ਲੀਕ ਦਾ ਮਾਮਲਾ ਸਾਹਮਣੇ ਆਇਆ ਸੀਗਾ, ਟੈਂਕਰ ਦੇ ਟੱਕਰ ਲੱਗਣ ਦੇ ਨਾਲ ਵੀ, ਉਸ ਦੇ ਕਰਕੇ ਅਜੇ ਵੀ ਪੂਰੀ ਦਹਿਸ਼ਤ। ਬਿਲਕੁਲ ਜੀ, ਆਪਾਂ ਕੱਲ੍ਹ ਜਿਵੇਂ ਖਬਰ ਦਿੱਤੀ ਸੀਗੀ ਕਿ ਉੱਥੇ ਗੈਸ ਜਿਹੜੀ ਲੀਕ ਹੋਈ ਆ, ਔਰ ਉਸ ਤੋਂ ਬਾਅਦ ਅਜੇ ਵੀ ਜਿਹੜੇ ਇਸ ਪੂਰੇ ਇਲਾਕੇ ਦੇ ਵਿੱਚ ਜਿਹੜਾ ਜੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ। 1000 ਦੇ ਕਰੀਬ ਜਿਹੜੇ ਲੋਕ ਨੇ ਉਹ ਸਿੱਧੇ ਰੂਪ ਦੇ ਵਿੱਚ ਪ੍ਰਭਾਵਿਤ ਹੋਏ ਨੇ। ਜਿਹੜੇ 40 ਦੇ ਕਰੀਬ ਨੇ ਉਹਨਾਂ ਦੀ ਹਾਲਤ ਅਜੇ ਵੀ ਜਿਹੜੀ ਹੈ ਜੀ ਉਹ ਚਿੰਤਾਜਨਕ ਬਣੀ ਹੋਈ ਆ, ਜਿਹੜੇ ਕਿ ਹਸਪਤਾਲਾਂ ਦੇ ਵਿੱਚ ਦਾਖਲ ਨੇ। ਮਰਨ ਵਾਲਿਆਂ ਦੀ ਜਿਹੜੀ ਗਿਣਤੀ ਆ ਉਹ 7 ਦੇ ਕਰੀਬ ਜਿਹੜੀ ਹੈ ਜੀ ਉਹ ਕਹੀ ਜਾ ਰਹੀ ਹੈ। ਜਿਹੜਾ ਇਹ ਟੈਂਕਰ ਸੀਗਾ, ਇਹਨੂੰ ਚਲਾ ਕੇ ਜਿਹੜਾ ਜੀ ਸਤਲੁਜ ਦੇ ਕੰਢੇ ਲਿਆਂਦਾ ਗਿਆ ਤਾਂ ਕਿ ਜਿਹੜੀ ਉਹਦੇ ਵਿੱਚੋਂ ਥੋੜ੍ਹੀ ਬਹੁਤੀ ਗੈਸ ਅਜੇ ਲੀਕ ਹੋ ਰਹੀ ਹੈ। ਜੇ ਜ਼ਿਆਦਾ ਹੁੰਦਾ ਤਾਂ ਉਹਨੂੰ ਜਿਹੜਾ ਜੀ ਕੰਟਰੋਲ ਕੀਤਾ ਜਾ ਸਕੇ। ਡਰਾਈਵਰ ਜਿਹੜਾ ਸੀਗਾ ਉਹ ਇਹਨੂੰ ਉੱਥੇ ਹੀ ਛੱਡ ਕੇ ਜਿਹੜਾ ਭੱਜ ਗਿਆ ਸੀਗਾ ਇਸ ਟੈਂਕਰ ਨੂੰ। ਇਹ ਪਤਾ ਲੱਗਾ ਜੀ ਕਿ ਜਿਹੜੇ ਕਈ ਪੁਲਿਸ ਵਾਲੇ ਜਿਹੜੇ ਨੇ ਉਹ ਵੀ ਇਹਦੇ ਵਿੱਚ ਜ਼ਖਮੀ ਹੋਏ, ਜਿਹਦੇ ਵਿੱਚ ਖਾਸ ਤੌਰ 'ਤੇ ਇੱਕ DSP ਤੇ ਉਹਦੇ ਗਨਮੈਨ ਜਿਹੜੇ ਦੱਸੇ ਜਾਂਦੇ ਨੇ, ਜਿਹੜੇ ਬੇਹੋਸ਼ ਹੋ ਗਏ, ਲੋਕਾਂ ਦੀ ਮਦਦ ਕਰ ਰਹੇ ਸਨ। ਇੱਕ ਜਿਹੜੇ ਇਹ ਵੀ ਚੰਗਾ, ਕੁਛ ਲੋਕਾਂ ਨੇ ਜਿਹੜੀ ਮਦਦ ਬੜੀ ਕੀਤੀ ਹੈ ਜੀ। ADC ਨੇ ਜਿਹੜੇ ਇੱਥੋਂ ਖੰਨੇ ਦੇ ਵਿੱਚ ਜੀ, ਉਹਨਾਂ ਨੇ ਆਪਣੇ ਜਿਹੜੇ ਕੱਪੜੇ ਸੀਗੇ ਨਾ ਜੀ ਉਹ ਤੱਕ ਪਾੜ ਕੇ ਲੋਕਾਂ ਨੂੰ ਉਹਦੇ ਮਾਸਕ ਜਿਹੜੇ ਬਣਾ ਕੇ ਵੰਡੇ ਕਿ ਉਹ ਜਿਹੜਾ ਆਪਣਾ ਮੂੰਹ ਢੱਕ ਲੈਣ ਤੁਰੰਤ। ਇੱਕ ਜਿਹੜੇ ਹਲਵਾਈ ਦੀ ਦੁਕਾਨ ਸੀਗੀ ਜੀ, ਉਹਦਾ ਮਾਲਕ ਜਿਹੜਾ ਸਤਪਾਲ ਸੀਗਾ, ਉਹ ਆਪਣੇ ਸਾਰੇ ਕਾਮਿਆਂ ਨੂੰ ਜਿਹੜਾ ਜੀ ਉਹ ਬਚਾਉਂਦਾ ਰਿਹਾ। ਉਹਨੇ ਆਪਣੇ ਕਾਮੇ ਬਚਾ ਲਏ, ਪਰ ਖੁਦ ਜਿਹੜਾ ਸੀਗਾ ਉਹ ਮੌਤ ਦੇ ਮੂੰਹ ਦੇ ਵਿੱਚ ਪੈ ਗਿਆ, ਭਾਵ ਕਿ ਉਹ ਖੁਦ ਇਹਦਾ ਸ਼ਿਕਾਰ ਹੋ ਗਿਆ ਔਰ ਉਹਦੀ ਡੈਥ ਜਿਹੜੀ ਹੈ ਜੀ ਉਹ ਹੋ ਗਈ। ਸਰਕਾਰ ਨੇ ਕਿਹਾ ਜੀ ਕਿ ਉਹ ਮਦਦ ਜਿਹੜੀ ਆ ਉਹ ਕਰੇਗੀ ਮਰਨ ਵਾਲਿਆਂ ਦੀ ਤੇ ਜ਼ਖਮੀ ਹੋਣ ਵਾਲਿਆਂ ਦੀ। ਪਰ ਜਿਹੜੇ ਸਭ ਤੋਂ ਵੱਡੇ ਸਵਾਲ ਜਿਹੜੇ ਖੜੇ ਨੇ ਕਿ ਥਾਂ ਦੇ ਉੱਤੇ ਆਪਣੇ ਜਿਹੜੇ ਪ੍ਰਚਾਰ ਜਾਂ ਜਥੇਦਾਰਾਂ ਦੇ ਜਿਹੜੇ ਪੋਸਟਰ ਨੇ ਉਹ ਤਾਂ ਲੱਗੇ ਹੋਏ ਨੇ, ਪਰ ਜਿਹੜੇ ਇਸ ਤਰ੍ਹਾਂ ਦੇ ਬਣੇ ਹੋਏ ਜਿਹੜੇ ਪੁਲ ਨੇ ਉੱਥੇ ਕਿਸੇ ਜਗ੍ਹਾ ਦੇ ਉੱਤੇ ਇਹ ਨਹੀਂ ਲਿਖਿਆ ਹੋਇਆ ਕਿ ਇਹਦੀ ਹਾਈਟ ਜਿਹੜੀ ਉਹ ਕਿੰਨੀ ਆ ਤੇ ਇਹਦੇ ਥੱਲਿਓਂ ਜਿਹੜਾ ਦੀ ਕਿੰਨਾ ਉੱਚਾਈ ਵਾਲਾ ਜਿਹੜਾ ਵਹੀਕਲ ਆ ਉਹ ਲੰਘ ਸਕਦਾ, ਜਿਹੜਾ ਕਿ ਇਸ ਹਾਦਸੇ ਦਾ ਮੁੱਖ ਕਾਰਨ ਬਣਿਆ। ਅਸਲ ਦੇ ਵਿੱਚ ਡਰਾਈਵਰ ਦੇ ਉੱਤੇ ਪਰਚਾ ਜਿਹੜਾ ਉਹ ਦਰਜ ਕਰਕੇ ਪੁਲਿਸ ਨੇ ਜਿਹੜਾ ਜੀ ਉਹ ਕਾਰਵਾਈ ਵਲੇਟਣ ਦੀ ਕੋਸ਼ਿਸ਼ ਕੀਤੀ ਆ। ਇਹ ਪਰਚਾ ਜਿਹੜਾ ਜੀ ਹਾਈਵੇ ਅਥਾਰਟੀ ਦੇ ਉੱਤੇ ਵੀ ਦਰਜ ਜਿਹੜਾ ਉਹ ਹੋਣਾ ਚਾਹੀਦਾ। ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਉੱਤੇ ਵੀ ਦਰਜ ਜਿਹੜਾ ਹੋਣਾ ਚਾਹੀਦਾ, ਜਿਹੜੇ ਟਰਾਂਸਪੋਰਟ ਇਸ ਮਹਿਕਮੇ ਦੇ ਨਾਲ ਜਿਹੜੇ ਸੰਬੰਧਿਤ ਨੇ, ਕਿ ਉਹਨਾਂ ਨੇ ਏਡੀ ਅਣਗਹਿਲੀ ਜਿਹੜੀ ਹੈ ਜੀ ਉਹ ਕਿਉਂ ਕੀਤੀ ਹੈ। ਨਿਰਸੰਦੇਹ ਅਣਗਹਿਲੀ ਜਿਹੜੀ ਹੈ ਉਹ ਡਰਾਈਵਰ ਦੀ ਹੈਗੀ ਆ, ਪਰ ਨਾਲ ਦੀ ਨਾਲ ਕੁਝ ਜਿਹੜੀਆਂ ਰਿਸਪੋਂਸਿਬਿਲਿਟੀਜ਼, ਜਿਹੜੀਆਂ ਸੰਕੇਤਕ ਜਿਹੜੇ ਚਿੰਨ੍ਹ ਨੇ ਉਹ ਨਾਲ ਲਾਉਣਾ ਵੀ ਤਾਂ ਇੱਕ ਬਹੁਤ ਵੱਡੀ ਅਣਗਹਿਲੀ ਹੈ। ਜੀ ਅਗਲੀ ਜਿਹੜੀ ਗੱਲ ਕਰਦੇ ਹਾਂ, ਖਾਸੀ ਗਰਮੀ ਪੈ ਰਹੀ ਸੀ, ਪਰ ਮੀਂਹ ਅਤੇ ਹਨੇਰੀ ਨੇ ਕੁਛ ਗਰਮੀ ਤੋਂ ਰਾਹਤ ਦਵਾਈ। ਬਿਲਕੁਲ ਜੀ, ਪੰਜਾਬ ਦੇ ਵਿੱਚ ਝੱਖੜ ਤੇ ਮੀਂਹ ਜਿਹੜਾ ਕੱਲ ਦਿਨ ਦੇ ਸਮੇਂ 12:30 ਪੌਣੇ 1 ਵਜੇ ਦੇ ਕਰੀਬ ਅਜੀ ਹਨੇਰੀ ਬਿਲਕੁਲ ਛਾ ਗਿਆ ਔਰ ਪਿਛਲੇ ਦਿਨਾਂ ਤੋਂ ਜਿਹੜਾ ਤਾਪਮਾਨ 43 44 ਤੱਕ ਜਿਹੜਾ ਜਾ ਰਿਹਾ ਸੀਗਾ ਉਹਨੂੰ ਇੱਕਦਮ ਜਿਹੜਾ ਦੀ ਉਹ ਥੱਲੇ ਡਿੱਗਿਆ, ਕਿਉਂਕਿ ਤੇਜ਼ ਮੀਂਹ ਤੇ ਹਨੇਰੀ ਜਿਹੜੀ ਸੀ ਉਹਨੇ ਨੁਕਸਾਨ ਵੀ ਕੀਤਾ ਕਾਫੀ। ਦਰਖਤ ਜਿਹੜੇ ਉਹ ਜੜੋਂ ਪੁੱਟੇ ਗਏ, ਇੰਨੀ ਤੇਜ਼ ਹਨੇਰੀ ਜਿਹੜੀ ਸੀ ਆਈ। ਇਹਦੇ ਨਾਲ ਕੁਝ ਵਹੀਕਲ ਜਿਹੜੇ ਨੇ ਉਹ ਵੀ ਨੁਕਸਾਨੇ ਗਏ ਵੱਖ-ਵੱਖ ਸ਼ਹਿਰਾਂ ਦੇ ਵਿੱਚ, ਪਰ ਇਹਨੇ ਜਿਹੜੀ ਇਹਦੀ ਰਾਹਤ ਬਹੁਤ ਵੱਡੀ ਦਵਾਈ ਹੈ। ਕੋਈ 1.5 ਘੰਟਾ ਜ਼ੋਰਦਾਰ ਜਿਹੜਾ ਮੀਂਹ ਪਿਆ, ਜਿਹਨੇ ਇੱਕਦਮ ਤਾਪਮਾਨ ਜਿਹੜਾ ਸੀਗਾ ਉਹ ਥੱਲੇ ਲਿਆਂਦਾ। ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਜਲੰਧਰ, ਰੋਪੜ, ਮੋਹਾਲੀ, ਗੁਰਦਾਸਪੁਰ ਸਾਰੀ ਜਗ੍ਹਾ ਤੋਂ ਜਿਹੜਾ ਜੀ ਮੀਂਹ ਪੈਣ ਦੀਆਂ
ਖਬਰਾਂ ਜਿਹੜੀਆਂ ਉਹ ਮਿਲੀਆਂ ਨੇ। ਉਧਰ ਉੜੀਸਾ ਤੇ ਗੁਜਰਾਤ ਦੇ ਵਿੱਚ ਮੌਨਸੂਨ ਜਿਹੜੀ ਆ ਉਹ ਸਮੇਂ ਤੋਂ ਪਹਿਲਾਂ ਪਹੁੰਚੀ ਹੈ ਜੀ। ਉਧਰ ਵੈਸੇ ਤਕਰੀਬਨ 4 ਤੋਂ 5 ਦਿਨ ਪਹਿਲਾਂ ਜਿਹੜੀ ਹੈ ਜੀ ਉਹ ਇਹ ਪਹੁੰਚ ਗਈ ਆ, ਔਰ ਉਸ ਪਾਸੇ ਦੀ ਜਿਹੜੀ ਰਾਹਤ ਦਿੱਤੀ। ਆਪਾਂ ਇੱਕ ਦਿਨ ਸਾਂਝੀ ਕੀਤੀ ਸੀ ਥੋੜੀ ਇੱਕ ਵੱਖਰੀ ਗੱਲ ਕਿ ਜਿਹੜਾ ਮੌਸਮ ਵਿਭਾਗ ਆ ਉਹ ਕਹਿੰਦਾ ਹੈ ਕਿ ਮੌਨਸੂਨ ਇਸ ਵਾਰੀ ਕਮਜ਼ੋਰ ਹੈ, ਪਰ ਜਿਹੜੇ ਬਜ਼ੁਰਗ ਨੇ ਪੰਜਾਬ ਦੇ ਕੁਝ ਉਹ ਇਹ ਕਹਿੰਦੇ ਸਨ ਕਿ ਮੌਨਸੂਨ ਇਸ ਵਾਰੀ ਜਿਹੜੀ ਹੈ ਜੀ ਉਹ ਚੰਗੀ ਆ ਸਕਦੀ ਹੈ, ਕਿਉਂਕਿ ਉਹਨਾਂ ਦਾ ਜਿਹੜਾ ਤਰਕ ਹੈ ਉਹ ਜਿਹੜੇ ਯੰਤਰ ਨੇ ਮੌਸਮ ਮਾਪਣ ਵਾਲੇ ਉਹਨਾਂ ਤੋਂ ਕਿਤੇ ਉੱਤੇ ਪੁਰਾਣਾ ਹੈ। ਜਿਹੜੇ ਕਹਿੰਦੇ ਸੀਗੇ ਕਿ ਜਿਹੜੀਆਂ ਟਟੀਰੀ ਆ ਉਹ ਜਿਹੜੀ ਆ ਉਹ ਦਿੰਦੀ ਹੈ ਜੀ ਵੱਟਾਂ ਤੇ, ਜੇ ਮੀਂਹ ਜ਼ਿਆਦਾ ਪੈਣਾ ਹੋਵੇ, ਜੇ ਘੱਟ ਪੈਣਾ ਹੋਵੇ ਤਾਂ ਉਹ ਪੱਧਰ ਜ਼ਮੀਨ ਤੇ ਜਿਹੜੇ ਆਂਡੇ ਦਿੰਦੀ ਹੈ। ਉਹਨਾਂ ਦਾ ਇਹ ਕਹਿਣਾ ਸੀਗਾ, ਤਰਕ ਹੈ ਇਹ ਕਿ ਜਿਹੜੀ ਟਟੀਰੀ ਹੈ, ਜਿਹੜੀ ਟਟਿਓਲੀ ਹੈ, ਉਹ ਆਂਡੇ ਇਸ ਵਾਰੀ ਵੱਟਾਂ ਦੇ ਉੱਤੇ ਜਿਹੜਾ ਜੀ ਉਹ ਦੇ ਰਹੀ ਆ। ਸ਼ਾਇਦ ਜਿੰਨਾ ਇਹ ਝੱਖੜ ਵਗੈਰਾ ਆਇਆ ਜੀ, ਕਿਉਂਕਿ 40 ਸਾਲ ਬਾਅਦ ਪੰਜਾਬ ਦੇ ਵਿੱਚ ਜੂਨ ਦੇ ਦੂਜੇ ਹਫ਼ਤੇ ਦੇ ਵਿੱਚ ਜਿਹੜਾ ਜੀ ਮੀਂਹ ਪਿਆ, ਤਾਂ ਅਦਰਵਾਈਜ਼ ਜੂਨ ਦੇ ਦੂਸਰੇ ਮਹੀਨੇ ਦੇ ਵਿੱਚ 40 ਸਾਲ ਪਹਿਲਾਂ ਇੰਨਾ ਕੁ ਮੀਂਹ ਪਿਆ ਸੀ ਜਿੰਨਾ ਕੱਲ੍ਹ ਪਿਆ ਜੀ। ਜੀ ਅਗਲੀ ਜਿਹੜੀ ਗੱਲ ਕਰਦੇ ਹਾਂ, ਭਾਜਪਾ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਏਜੰਡੇ ਦੀ ਵਿਰੋਧਤਾ ਕਰ ਰਹੀ ਹੈ। ਬਿਲਕੁਲ ਜੀ, ਭਾਜਪਾ ਜਿਹੜੀ ਹੈ ਜੀ ਉਹ ਚੁਣੌਤੀ ਬਣ ਰਹੀ ਹੈ ਅਕਾਲੀਆਂ ਦੇ ਵਾਸਤੇ ਇਸ ਵੇਲੇ। ਕੱਲ੍ਹ ਜਿਹੜੀ ਹੋਈ ਮੀਟਿੰਗ ਹੈ ਉਹਦੇ ਵਿੱਚ ਤਾਂ ਕੁਝ ਇਸੇ ਤਰ੍ਹਾਂ ਦਾ ਹੀ ਨਜ਼ਰ ਆਇਆ ਜੀ। ਬੇਸ਼ੱਕ ਮੀਟਿੰਗ ਇਹ ਕਰਦੇ ਕਈ ਪੱਖਾਂ ਦੇ ਉੱਤੇ ਰਹੇ, ਪਰ ਮੇਨ ਜਿਹੜਾ ਏਜੰਡਾ ਸੀਗਾ ਇਹਦੇ ਵਿੱਚ ਭਾਰੂ ਰਿਹਾ ਜੀ ਦਵਿੰਦਰਪਾਲ ਸਿੰਘ ਭੁੱਲਰਵਾਲਾ। ਜਿਹੜੇ ਭਾਰਤੀ ਜਨਤਾ ਪਾਰਟੀ ਪੰਜਾਬ ਵਾਲੀ ਹੈ ਉਹਨੇ ਇਹ ਗੱਲ ਕਹੀ ਆ ਕਿ ਇੱਥੇ ਪੰਜਾਬ ਦੇ ਉੱਤੇ ਇਹਦਾ ਜੀ ਬਹੁਤ ਵੱਡਾ ਅਸਰ ਪਊਗਾ, ਜਿਹੜਾ ਪੰਥਕ ਏਜੰਡਾ ਅਕਾਲੀ ਦਲ ਇਸ ਵੇਲੇ ਲੈ ਕੇ ਜਿਹੜਾ ਜੀ ਉਹ ਤੁਰ ਰਿਹਾ। ਜਿਹੜੀ ਇਹ ਮੀਟਿੰਗ ਕੀਤੀ ਗਈ ਆ ਉਹਦੇ ਵਿੱਚ ਜਿਹੜੇ ਕੇਂਦਰੀ ਆਗੂ ਨੇ ਉਹਨਾਂ ਤੋਂ ਇਸ ਗੱਲ ਦੀ ਮੰਗ ਜਿਹੜੀ ਆ ਉਹ ਕੀਤੀ ਗਈ ਹੈ ਕਿ ਪੰਜਾਬ ਦੇ ਵਾਸਤੇ ਜਿਹੜਾ ਜੀ ਉਹ ਧਿਆਨ ਦੇਣ, ਤੇ ਜੋ ਕੁਛ ਅਕਾਲੀ ਦਲ ਪੰਥਕ ਏਜੰਡਾ ਲਾਗੂ ਕਰਨ ਤੁਰਿਆ ਹੈ ਇਹਦੇ ਸਮਾਜਿਕ ਤੇ ਰਾਜਸੀ ਸਿੱਟੇ ਜਿਹੜੇ ਨਿਕਲਣਗੇ ਉਹਦੇ ਉੱਤੇ ਉਹਨਾਂ ਨੂੰ ਵਿਚਾਰ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਹੈ। ਜਿਹੜੇ ਇਹ ਭਾਜਪਾਈਏ ਇਕੱਠੇ ਹੋਏ ਜੀ ਉਹਨਾਂ ਨੇ ਇਹ ਵੀ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿੱਖ ਵੋਟਾਂ ਜਿਹੜੀਆਂ ਜੀ ਉਹ ਇਕੱਠੀਆਂ ਕਰਨ ਦੇ ਯਤਨ ਜਿਹੜੇ ਉਹ ਅਕਾਲੀ ਦਲ ਕਰ ਰਿਹਾ, ਤੇ ਇਹਦੇ ਵਾਸਤੇ ਉਹ ਪੰਜਾਬ ਦਾ ਮਾਹੌਲ ਜਿਹੜਾ ਜੀ ਉਹ ਖਰਾਬ ਕਰ ਦੂਗਾ। ਜਿਹੜੀ ਇਹ ਮੀਟਿੰਗ ਹੈ ਇਹਦੇ ਵਿੱਚ ਜਿਹੜੇ ਕੁਝ ਆਗੂ ਸੀ ਉਹਨਾਂ ਨੇ ਇਹ ਵੀ ਗੱਲ ਆਖੀ ਕਿ ਹੁਣੇ ਤੋਂ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹਨੂੰ ਵੱਖਰੇ ਤੌਰ ਦੇ ਉੱਤੇ ਪੰਜਾਬ ਦੀ ਸਿਆਸੀ ਜਿਹੜੀ ਪਿੜ ਆ ਜੀ ਉਹਦੇ ਵਿੱਚ ਵਿਚਰਨਾ ਚਾਹੀਦਾ, ਕਿਉਂਕਿ ਅਕਾਲੀ ਦਲ ਦੇ ਨਾਲ ਚੱਲ ਕੇ ਉਹਨੂੰ ਨੁਕਸਾਨ ਜਿਹੜਾ ਜੀ ਉਹ ਹੋ ਸਕਦਾ। ਜਿਹੜੀ ਇਹ ਕੋਰ ਕਮੇਟੀ ਸੀਗੀ ਉਹਨੇ ਅਕਾਲੀ ਦਲ ਦੇ ਵੱਲੋਂ ਜਿਹੜਾ ਲੈਂਡ ਐਕੁਜੀਸ਼ਨ ਬਿੱਲ ਹੈ ਇਹਦਾ ਵਿਰੋਧ ਕਰਨ ਨੂੰ ਵੀ ਗਲਤ ਕਰਾਰ ਦਿੱਤਾ, ਔਰ ਇਹ ਵੀ ਕਿਹਾ ਕਿ ਭਾਜਪਾ ਦਾ ਕਿਸਾਨੀ ਵਿੱਚ ਗਲਤ ਉਭਾਰਨ ਦੇ ਵਾਸਤੇ ਅਕਾਲੀ ਦਲ ਇਹ ਸਾਰਾ ਕੁਝ ਜਿਹੜਾ ਜੀ ਉਹ ਕਰ ਰਿਹਾ। ਇਹਦੇ ਵਿੱਚ ਇੱਕ ਅਹਿਮ ਗੱਲ ਜਿਹੜੀ ਹੈ ਜੀ ਉਹ ਇਹ ਵੀ ਵੇਖਣ ਵਾਲੀ ਹੈ ਕਿ ਜਿਹੜਾ ਅਨੰਦਪੁਰ ਸਾਹਿਬ ਦੇ ਵਿੱਚ ਮਨਾਇਆ ਜਾ ਰਿਹਾ 350 ਸਾਲਾ, ਇਹਦੇ ਵਿੱਚੋਂ ਪੰਜਾਬ ਭਾਜਪਾ ਜਿਹੜੀ ਹੈ ਜੀ ਉਹ ਤਕਰੀਬਨ ਮੰਨਫੀ ਜਾਪਦੀ ਹੈ ਹਾਲ ਦੀ ਵਿੱਚ। ਜੀ ਅਤੇ ਜੇ ਇਸੇ ਦੇ ਉੱਤੇ ਹੀ ਗੱਲ ਕਰਦੇ ਹੋਏ ਜੇ ਦੇਖੀਏ ਵੀ ਜੇ ਭਾਜਪਾ ਇੱਦਾਂ ਮੰਨਫੀ ਆ, ਤੇ ਕੀ ਵਾਕਿਆ ਨਰਿੰਦਰ ਮੋਦੀ ਹੁਣੀ ਉਹਨਾਂ ਦਾ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਦਾ ਦੌਰਾ ਆ ਉਹ ਹੋਵੇਗਾ? ਕਿਉਂਕਿ ਕਾਫੀ ਸੂਤਰਾਂ ਤੋਂ ਇਹ ਵੀ ਖਬਰਾਂ ਮਿਲ ਰਹੀਆਂ ਵੀ ਇਹ ਜੇ ਹਵਾ 'ਚ ਹੀ ਹੈ ਇਹ ਗੱਲਬਾਤ। ਬਿਲਕੁਲ ਜੀ, ਇਹ ਹਵਾ ਦੇ ਵਿੱਚ ਹੈ ਜੀ ਹਾਲ ਦੀ ਘੜੀ। ਜੇ ਜੋ ਕੁਛ ਜਿਵੇਂ ਚੱਲ ਰਿਹਾ ਜੇ ਉਹਦੇ ਉੱਤੇ ਸਾਰੇ ਉੱਤੇ ਸਰਸਰੀ ਨਿਗਾਹ ਮਾਰੀਏ ਤਾਂ ਲੱਗਦਾ ਜੀ ਕਿ ਇਹ ਹਵਾ ਦੇ ਵਿੱਚ ਹੈ। ਜਿਹੜੀ ਪੰਜਾਬ ਪੁਲਿਸ ਹੈ ਉਹ ਤਾਂ ਸਰਗਰਮ ਹੈਗੀ ਆ, ਪਰ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਨਾ ਤਾਂ ਉਹ ਇੱਥੇ ਅਜੇ ਤੱਕ ਪੰਜਾਬ ਦੇ ਵਿੱਚ ਆਈਆਂ ਨੇ, ਉਹਨਾਂ ਨੇ ਅਜੇ ਤੱਕ ਜਿਹੜਾ ਜੀ ਪੰਜਾਬ ਪੁਲਿਸ ਦੇ ਨਾਲ ਜਿਹੜਾ ਜੀ ਕੋਈ ਸੰਪਰਕ ਜਿਹੜਾ ਜੀ ਉਹ ਕੀਤਾ। ਇਸ ਕਰਕੇ ਇਹਦੇ ਉੱਤੇ ਅਜੇ ਜਿਹੜੇ ਨੇ ਜੀ ਉਹ ਬੱਦਲ ਮੰਡਰਾ ਰਹੇ ਨੇ ਬਾਦਲ ਦੇ ਇਸ ਏਜੰਡੇ ਦੇ ਉੱਤੇ। ਔਰ 19 ਜੂਨ ਦੇ ਵਿੱਚ ਹੁਣ ਦਿਨ ਜਿਹੜੇ ਜੀ ਅੱਜ 14 ਤਰੀਕ ਤਾਂ ਇੱਥੇ ਹੋ ਗਈ, ਦਿਨ ਤਾਂ ਇਹਦੇ ਵਿੱਚ 4 ਰਹਿ ਗਏ ਵਿਚਾਲੇ। 19 ਤਰੀਕ ਨੂੰ ਦੌਰਾ, ਅਜੇ ਤੱਕ ਜਿਹੜੀ ਹੈ ਜੀ ਕੋਈ ਸਰਗਰਮੀ ਜਿਹੜੀ ਹੈ ਜੀ ਉਹ ਨਜ਼ਰ ਨਹੀਂ ਆ ਰਹੀ। ਜਿਹੜੇ ਅਕਾਲੀ ਦਲ ਵਾਲੇ ਨੇ ਖਾਸ ਤੌਰ ਦੇ ਉੱਤੇ ਮੁੱਖ ਮੰਤਰੀ ਜਿਹੜੇ ਨੇ ਪ੍ਰਕਾਸ਼ ਸਿੰਘ ਬਾਦਲ ਹੁਰੀ, ਉਹ ਤਾਂ ਬਾਰ-ਬਾਰ ਇੱਕੋ ਗੱਲ ਸਾਰੀਆਂ ਮੀਟਿੰਗਾਂ ਜਿਹੜੀਆਂ ਲਗਾਤਾਰ ਕਰ ਰਹੇ ਨੇ ਉਹਦੇ ਵਿੱਚ ਇਹੀ ਕਹਿ ਰਹੇ ਨੇ ਕਿ ਨਰਿੰਦਰ ਮੋਦੀ ਹੁਰੀ ਜਿਹੜਾ ਆ ਰਹੇ ਨੇ, ਇਸ ਕਰਕੇ ਇਸ ਦੌਰੇ ਨੂੰ ਜਿਹੜਾ ਜੀ ਉਹ ਸਫਲ ਬਣਾਉਣਾ। ਪਰ ਦੂਜੇ ਪਾਸੇ ਜਿਵੇਂ ਮੈਂ ਤੁਹਾਨੂੰ ਜ਼ਿਕਰ ਕੀਤਾ ਕਿ ਜਿਹੜੀ ਪੰਜਾਬ ਭਾਜਪਾ ਹੈ ਉਹ ਇੱਥੋਂ ਜਿਹੜੀ ਹੈ ਜੀ ਬਿਲਕੁਲ ਮੰਨਫੀ ਨਜ਼ਰ ਆ ਰਹੀ ਹੈ। ਉਹ ਕਿਸੇ ਜਗ੍ਹਾ ਦੇ ਉੱਤੇ ਕੋਈ ਸਰਗਰਮੀ ਜਾਂ ਕਿਸੇ ਮੀਟਿੰਗ ਦੇ ਵਿੱਚ ਜਿਹੜਾ ਉਹ ਹਿੱਸਾ ਨਹੀਂ ਲੈ ਰਹੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਪੰਜਾਬ ਭਾਜਪਾ ਦਾ ਇੱਕ ਧੜਾ ਹੈ, ਵੱਡਾ ਧੜਾ ਜਿਹੜਾ, ਉਹ ਨਹੀਂ ਚਾਹੁੰਦਾ ਕਿ ਨਰਿੰਦਰ ਮੋਦੀ ਹੁਰੀ ਇੱਥੇ ਪੰਜਾਬ ਦੇ ਵਿੱਚ ਆਉਣ। ਜੇ ਆਉਣ
ਤੋਂ ਇਹ ਬਿਲਕੁਲ ਨਹੀਂ ਚਾਹੁੰਦਾ ਕਿ ਉਹ ਕਿਸੇ ਕਿਸਮ ਦਾ ਕੋਈ ਐਲਾਨ ਜਿਹੜਾ ਜੀ ਉਹ ਪੰਜਾਬ ਦੇ ਵਾਸਤੇ ਕਰਨ। ਸ਼ਾਇਦ ਉਹਨਾਂ ਨੇ ਆਪਣਾ ਵਿਰੋਧ ਜਿਹੜਾ ਜੀ ਉਹ ਦਰਜ ਕਰਵਾਤਾ। ਇਹ ਵੀ ਕਨਸੂਆਂ ਜਿਹੜੀਆਂ ਮਿਲ ਰਹੀਆਂ ਨੇ ਕਿ ਨਰਿੰਦਰ ਮੋਦੀ ਹੋਰਾਂ ਦੀ ਜਗ੍ਹਾ ਦੇ ਉੱਤੇ ਰਾਜਨਾਥ ਸਿੰਘ ਜਾਂ ਜਿਹੜੇ ਜੇਤਲੀ ਸਾਹਿਬ ਦੇ ਉਹ ਅਨੰਦਪੁਰ ਸਾਹਿਬ ਦੇ ਵਿੱਚ ਆ ਸਕਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਜਿਹੜੇ ਆਉਣ ਦੇ ਚਾਂਸਸ ਜਿਹੜੇ ਆ ਉਹ ਘੱਟ ਕਹੇ ਜਾ ਰਹੇ ਨੇ। ਹੋਪਫੁਲੀ ਇੱਕ ਦੋ ਦਿਨ ਦੇ ਵਿੱਚ ਕੱਲ੍ਹ ਤੱਕ ਜਿਹੜਾ ਜੀ ਕਾਫੀ ਹੱਦ ਤੱਕ ਕਲੀਅਰ ਹੋ ਜਾਊਗਾ। ਜੇ ਅੱਜ ਦਾ ਜੇਕਰ ਮੰਨੀਏ ਤਾਂ ਉਹ ਲੱਗਦਾ ਜੀ ਕਿ ਸ਼ਾਇਦ ਹੀ ਉਹ ਇੱਥੇ ਆਉਣ। ਜੇ ਉਹ ਨਹੀਂ ਆਉਂਦੇ ਤਾਂ ਜਿਹੜਾ ਅਕਾਲੀ ਦਲ ਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ, ਉਹ ਚਾਹੇ ਦਲਜੀਤ ਸਿੰਘ ਚੀਮਾ ਹੋਰੀ ਹੋਣ ਜਾਂ ਫਿਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਹੋਣ, ਤਾਂ ਉਹਨਾਂ ਦਾਅਵਿਆਂ ਦੀ ਫਿਰ ਜਿਹੜੀ ਹੈ ਜੀ ਉਹ ਫੂਕ ਨਿਕਲੂਗੀ ਜਿਹੜੇ ਤਰੀਕੇ ਦੇ ਨਾਲ ਇਹ ਸਾਰੇ ਵੱਡੇ ਵੱਡੇ ਐਲਾਨ ਜਿਹੜੇ ਕਰ ਰਹੇ ਨੇ, ਜੋ ਕੁਝ ਕਹਿ ਰਹੇ ਨੇ ਜੀ। ਜੀ ਤੇ ਅਗਲੀ ਜਿਹੜੀ ਗੱਲ ਕਰੀਏ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਉਹਨਾਂ ਦੀ ਪੈਰੋਲ ਦੇ ਵਾਸਤੇ ਕਾਰਵਾਈ ਸ਼ੁਰੂ। ਇਹਦੇ ਵਾਸਤੇ ਬਿਲਕੁਲ ਜੀ ਜਿਹੜੀਆਂ ਕੁਝ ਕਾਰਵਾਈ ਆ ਉਹ ਸਟਾਰਟ ਕੀਤੀ ਗਈ ਆ ਔਰ ਹੋ ਸਕਦਾ ਜੀ ਕਿਉਂਕਿ ਇਹਦੇ ਉੱਤੇ ਜਿਹੜੇ ਡਾਕਟਰ ਨੇ ਜਿਹੜੇ ਉਹਨਾਂ ਦਾ ਇਲਾਜ ਕਰ ਰਹੇ ਨੇ, ਮਨੋਰੋਗੀ ਡਾਕਟਰ ਨੇ, ਉਹਨਾਂ ਨੇ ਵੀ ਸਹੀ ਜਿਹੜੀ ਆ ਜੀ ਉਹ ਪਾਈ ਆ। ਉਹਨਾਂ ਨੇ ਇਹ ਗੱਲ ਆਖੀ ਆ ਕਿ ਜਿਹੜਾ ਮਨੋਰੋਗੀ ਹੁੰਦਾ ਜੀ ਉਹ ਜਦੋਂ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਜਾਂ ਜਿਹੜੇ ਨੇੜਲੇ ਰਿਸ਼ਤੇਦਾਰ ਨੇ ਉਹਨਾਂ ਦੇ ਰਾਹੀਂ ਵਿਚਰਦਾ ਤੇ ਉਹਨੂੰ ਠੀਕ ਕਰਨ ਦੇ ਵਿੱਚ ਜਿਹੜੀ ਆ ਜੀ ਉਹ ਬਹੁਤ ਵੱਡੀ ਮਦਦ ਜਿਹੜੀ ਆ ਉਹ ਮਿਲਦੀ ਆ। ਸੋ ਜਦੋਂ ਡਾਕਟਰਾਂ ਦੇ ਵੱਲੋਂ ਇਹ ਸਹੀ ਪਾਈ ਗਈ ਆ ਤਾਂ ਉਹਨਾਂ ਦੀ ਪੈਰੋਲ ਦੇ ਵਾਸਤੇ ਰਾਹ ਜਿਹੜਾ ਜੀ ਉਹ ਪੱਧਰ ਹੋ ਸਕਦਾ। ਕੱਲ ਨੂੰ ਜਿਹੜਾ ਹੈ ਜੀ ਕੱਲ ਜਾਂ ਪਰਸੋਂ ਇੱਕ ਅੱਧੇ ਦਿਨ ਦੇ ਵਿੱਚ ਉਹਨਾਂ ਦੀ ਪੈਰੋਲ ਦਾ ਰਾਹ ਜਿਹੜਾ ਉਹ ਖੁੱਲ ਸਕਦਾ। ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਵਾਲੇ ਨੇ, ਜਿਹੜੀਆਂ ਖਾਸ ਤੌਰ ਦੇ ਉੱਤੇ ਕੁਝ ਗਰਮ ਜਥੇਬੰਦੀਆਂ, ਉਹਨਾਂ ਦੇ ਆਗੂ ਜਿਹੜੇ ਨੇ ਉਹ ਨਿਰੰਤਰ ਮਿਲਣ ਦੇ ਵਾਸਤੇ ਜਾ ਰਹੇ ਨੇ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਨੂੰ। ਤੇ ਕੁਝ ਜਿਹੜੇ ਨੇ ਉਹਨਾਂ ਨੇ ਇਹ ਵੀ ਗੱਲ ਜਿਹੜੀ ਆਖੀ ਹੈ ਜੀ ਕਿ ਉਹਨਾਂ ਨੂੰ ਮਿਲ ਨਹੀਂ ਦਿੱਤਾ ਜਾ ਰਿਹਾ, ਉਹਨਾਂ ਨੇ ਵਿਰੋਧ ਵਗੈਰਾ ਵੀ ਕੀਤਾ। ਆਈ ਥਿੰਕ ਥੋੜ੍ਹਾ ਜਿਹਾ ਪੇਸ਼ੈਂਸ ਤੋਂ ਜਿਹੜਾ ਨਾ ਜੀ ਇਹ ਸਾਰੇ ਜਥੇਬੰਦੀਆਂ ਵਾਲਿਆਂ ਨੂੰ ਕੰਮ ਲੈਣਾ ਚਾਹੀਦਾ। ਉਹਦਾ ਰੀਜ਼ਨ ਇਹ ਹੈ ਜੀ ਕਿ ਜਦੋਂ ਡਾਕਟਰ ਵੀ ਕਹਿ ਰਹੇ ਨੇ ਕਿ ਉਹਦੀ ਹਾਲਤ ਜਿਹੜੀ ਆ ਉਹ ਠੀਕ ਨਹੀਂ ਹੈ, ਇਹ ਉੱਥੇ ਨਾਅਰੇ ਜਾਂ ਮੁਜ਼ਾਹਰੇ ਜਿਹੜੇ ਨੇ ਉਹ ਬਾਹਰ ਕਰ ਰਹੇ ਨੇ ਹਸਪੀਟਲ ਦੇ। ਸ਼ਾਇਦ ਜਿਹੜੀ ਉਹਦੀ ਪੈਰੋਲ ਦਾ ਰਾਹ ਹੈ ਉਹ ਕਿਤੇ ਨਾ ਕਿਤੇ ਬੰਦ ਕਰਨ ਵੱਲ ਇਹ ਜਿਹੜੇ ਨੇ ਉਹ ਕਦਮ ਵਧਾ ਰਹੇ ਨੇ। ਥੋੜ੍ਹਾ ਜਿਹਾ ਇਹਨਾਂ ਨੂੰ ਜਿਹੜਾ ਜੀ ਪੇਸ਼ੈਂਸ ਤੋਂ ਕੰਮ ਲੈਣ ਦੀ ਜ਼ਰੂਰਤ ਹੈ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇੱਕ ਕਿਸਾਨ ਨੇ ਹੋਰ ਖੁਦਕੁਸ਼ੀ ਕੀਤੀ। ਇਹ ਤਾਂ ਤਕਰੀਬਨ ਰੋਜ਼ ਦਾ ਵਰਤਾਰਾ ਜਿਹੜਾ ਜੀ ਹੋ ਗਿਆ ਕਿ ਜਿਹੜਾ ਕਿਸਾਨ ਹੈ ਉਹ ਲੱਗਦਾ ਜੀ ਕਿ ਆਪਣੀ ਜਿਹੜੀ ਜ਼ਿੰਦਗੀ ਦੀ ਲੜਾਈ ਆ ਉਹ ਹਾਰਦਾ ਤੁਰਿਆ ਜਾ ਰਿਹਾ ਜੀ ਡੇ ਬਾਈ ਡੇ। ਨਹੀਂ ਤਾਂ ਪੰਜਾਬ ਦੇ ਵਿੱਚ ਕਿਤੇ ਤਾਂ ਹੀ ਸੁਣਦੇ ਹੁੰਦੇ ਸੀਗੇ ਜੀ, ਹੁਣ ਤਾਂ ਹਰ ਰੋਜ਼ ਤਕਰੀਬਨ ਆਪਾਂ ਇੱਕ ਖਬਰ ਜਿਹੜੀ ਹੈ ਜੀ ਉਹ ਦਿੰਦੇ। ਕੱਲ 2 ਨੇ ਕੀਤੀ ਸੀਗੀ, ਪਰਸੋਂ 1 ਨੇ ਕੀਤੀ ਸੀ, ਅੱਜ ਇੱਕ ਹੋਰ ਨੇ ਜਿਹੜੀ ਹੈ ਜੀ ਉਹ ਕੀਤੀ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਖੌਰਵਾਲਾ ਦੇ ਵਿੱਚ ਕਿਸਾਨ ਨੇ ਕਰਜ਼ੇ ਤੇ ਆਪਣੀ ਜਿਹੜੀ ਪਤਨੀ ਸੀ ਉਹਦੀ ਹੈਪੇਟਾਈਟਸ ਸੀ ਦੀ ਬਿਮਾਰੀ ਜਿਹੜੀ ਸੀ ਔਰ ਜਿਹੜਾ ਕੈਂਸਰ ਉਹਨੂੰ ਹੋਇਆ, ਉਹਦੇ ਤੋਂ ਪਰੇਸ਼ਾਨ ਹੋ ਕੇ ਜਿਹੜੀ ਹੈ ਜੀ ਖੂਹ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਜਿਹੜੀ ਆ ਉਹ ਕੀਤੀ ਆ। ਝਨੀਰ ਦੇ ਅੰਦਰ ਜਿਹੜਾ ਜੀ ਇਹ ਪਿੰਡ ਜਿਹੜਾ ਉਹ ਪੈਂਦਾ। ਇਹ ਕਿਸਾਨ ਹਰਦੇਵ ਸਿੰਘ ਜਿਹੜਾ 65 ਸਾਲਾਂ ਦਾ ਸੀਗਾ, ਉਹਨੇ ਕੁਝ ਦਿਨ ਪਹਿਲਾਂ ਵੀ ਕਰੰਟ ਲਾ ਕੇ ਜਾਨ ਜਿਹੜੀ ਉਹ ਦੇਣੀ ਚਾਹੀ ਸੀ, ਪਰ ਉਸ ਟਾਈਮ ਉਹਦਾ ਜਿਹੜਾ ਬਚਾਅ ਹੋ ਗਿਆ ਸੀਗਾ। ਜਿੱਥੇ ਇੱਕ ਪਾਸੇ ਜਿਹੜੀ ਮੌਜੂਦਾ ਪੰਜਾਬ ਦੀ ਸਰਕਾਰ ਹੈ ਜੀ ਉਹ ਪੰਥਕ ਏਜੰਡੇ ਦੇ ਵਾਸਤੇ ਕੁਝ ਵੀ ਕਰਨ ਗੁਜ਼ਰਨ ਦੇ ਵਾਸਤੇ ਤਿਆਰ ਹੈ, ਕੁਝ ਵੀ ਜਿਹੜਾ ਜੀ ਸਾਰੀਆਂ ਡਿਊਟੀਆਂ ਜਿੰਨਾ ਕੁਝ ਲੱਗ ਰਿਹਾ। ਪਰ ਹੈਰਾਨੀ ਵਾਲੀ ਗੱਲ ਹੈ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਵੀ ਤੇ ਜਿਹੜੀ ਸਰਕਾਰੀ ਧਿਰ ਹੈ ਉਹ ਖਾਸ ਤੌਰ ਦੇ ਉੱਤੇ ਉਹ ਇਸ ਅਹਿਮ ਮਸਲੇ ਦੇ ਉੱਤੇ ਗੰਭੀਰ ਚੁੱਪ ਜਿਹੜੀ ਹੈ ਜੀ ਉਹ ਕਿਉਂ ਧਾਰੀ ਬੈਠੀ ਹੈ। ਕੋਈ ਬਿਆਨ ਉਹਨਾਂ ਦਾ ਇਹਦੇ ਉੱਤੇ ਜਿਹੜਾ ਨਹੀਂ ਆ ਰਿਹਾ। ਇਸ ਵੇਲੇ ਸਿਆਸਤ ਤੋਂ ਉੱਪਰ ਉੱਠ ਕੇ ਕਿਸੇ ਤਰੀਕੇ ਦੇ ਨਾਲ ਕਿਸਾਨ ਜਿਹੜਾ ਜੀ ਉਹਨੂੰ ਇਹ ਸਮਝਾਉਣ ਦੀ ਜਾਂ ਅਪੀਲ ਕਰਨ ਦੀ ਜਿਹੜੀ ਜ਼ਰੂਰਤ ਹੈ ਕਿ ਉਹ ਇਉਂ ਆਪਣੀ ਜਿਹੜੀ ਜ਼ਿੰਦਗੀ ਹੈ ਉਹਨੂੰ ਖਤਮ ਨਾ ਕਰੇ। ਪਰ ਉਹਦੇ ਵਾਸਤੇ ਕੁਝ ਪਾਲਿਸੀਜ਼, ਕੁਝ ਹੌਸਲਾ ਜਿਹੜਾ ਜੀ ਉਹ ਸਿਰਫ ਬਿਆਨਾਂ ਦੇ ਰੂਪ 'ਚ ਨਹੀਂ, ਕੁਝ ਜਿਹੜੀਆਂ ਪਾਲਿਸੀਜ਼ ਨੇ ਉਹ ਜੇ ਸਰਕਾਰ ਦੇਵੇ ਤਾਂ ਇਹ ਰੁਕ ਸਕਦਾ ਜੀ ਸਾਰਾ ਕੁਝ ਜੋ ਸ਼ੁਰੂ ਹੋ ਗਿਆ ਹੈ ਪੰਜਾਬ ਦੇ ਵਿੱਚ। ਬਹੁਤ ਮੰਦਭਾਗਾ ਹੈ ਜੀ ਤੇ ਪਨੂੰ ਜੀ ਅਗਲੀ ਜਿਹੜੀ ਪਿਛਲੀ ਗੱਲ ਦੇ ਨਾਲ ਜੁੜਵੀਂ ਇੱਕ ਗੱਲ ਕਰਨਾ ਚਾਹੁੰਦੇ ਹਾਂ ਵੀ ਨਾਲ ਹੀ ਜਿਹੜੀ ਪ੍ਰੋਫੈਸਰ ਭੁੱਲਰ ਉਹਨਾਂ ਦੀ ਪਤਨੀ ਦਾ ਜਿਹੜਾ ਇੱਕ ਚਿੱਠੀ ਜਿਹੜੀ ਉਹ ਸਾਹਮਣੇ ਆ ਗਈ, ਉਸ ਦੇ ਵਿੱਚ ਜਿਹੜੇ ਆ ਮਨਜੀਤ ਸਿੰਘ ਜੀਕੇ ਤੇ ਪੰਜਾਬ ਸਰਕਾਰ ਦਾ ਧੰਨਵਾਦ ਜਿਹੜਾ ਕੀਤਾ ਉਹ ਆ ਗਿਆ ਵੀ ਉਹਨਾਂ ਦੇ ਕਰਕੇ ਇਹ ਸਭ ਕੁਝ ਹੋਇਆ। ਤੇ ਇਸ ਦੇ ਉੱਤੇ ਕਾਫੀ ਲੋਕ ਜਿਹੜੇ ਪ੍ਰਸ਼ਨ ਚਿੰਨ੍ਹ ਵੀ ਉਠਾ ਰਹੇ ਆ ਤੇ ਕਾਫੀ ਇਸ ਦੇ ਉੱਤੇ ਕਮੈਂਟ ਵੀ ਜਿਹੜੇ ਇਸ ਦੇ ਉੱਤੇ ਆ ਰਹੇ ਆ। ਤੁਹਾਡਾ ਕੀ ਸੋਚਣਾ ਇਸ ਦੇ ਪ੍ਰਤੀ?
ਜੀ ਮੈਂ ਉਹ ਦੇਖੀ ਹੈ ਜਿਹੜੀ ਸਲਿੱਪ ਹੈ। ਇੱਕ ਤਾਂ ਗੱਲ ਜਿਹੜੀ ਜੀ ਮਨਜੀਤ ਸਿੰਘ ਜੀਕੇ ਹੋਰਾਂ ਦੇ ਵੱਲੋਂ ਉਹ ਸਲਿੱਪ ਜਿਹੜੀ ਹੈ ਉਹਨੂੰ ਵਾਇਰਲ ਕਰਨਾ, ਇਹ ਤੁਹਾਡੇ ਸਾਹਮਣੇ ਹੀ ਹੈ ਜੀ ਇਹ ਕਹਾਣੀ ਕਿ ਕਿਵੇਂ ਇਹਦੇ ਉੱਤੇ ਜਿਹੜਾ ਜੀ ਸਿਆਸਤ ਕੀਤੀ ਜਾ ਰਹੀ ਹੈ। ਸਵਾਲ ਜਿਹੜਾ ਇਹ ਹੈ, ਜਿਹੜਾ ਮੈਂ ਇਹਦਾ ਜਿਹੜਾ ਜਵਾਬ ਦੇ ਰੂਪ ਦੇਣਾ, 8.5 ਸਾਲ ਹੋ ਗਏ ਸਰਕਾਰ ਬਣੀ ਨੂੰ ਅਕਾਲੀਆਂ ਦੀ। ਇਹ ਉਹੀ ਹੈ ਨਾ ਜੀ ਅਕਾਲੀ ਸਰਕਾਰ ਜਿਨ੍ਹਾਂ ਨੇ ਪਹਿਲਾਂ ਚਿੱਠੀ ਲਿਖੀ ਸੀ ਕਿ ਇਹ ਖਤਰਨਾਕ ਅੱਤਵਾਦੀ ਹੈ, ਇਸ ਕਰਕੇ ਇਹਨੂੰ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਨਹੀਂ ਰੱਖਣਾ ਚਾਹੀਦਾ। ਪਰ ਇਹਦੇ ਵਿੱਚੋਂ ਮਨਜੀਤ ਸਿੰਘ ਜੀਕੇ ਹੋਰੀ ਜਿੱਥੇ ਰਹਿੰਦੇ ਨੇ ਉੱਥੋਂ ਦੇ ਮੁੱਖ ਮੰਤਰੀ ਦਾ ਜਿਹੜਾ ਰੋਲ ਹੈ ਅਰਵਿੰਦ ਕੇਜਰੀਵਾਲ ਹੋਰਾਂ ਦਾ, ਉਹਨੂੰ ਕਿਵੇਂ ਮਨਫੀ ਕਰ ਸਕਦੇ ਨੇ? ਜਿਹੜੀ ਸਰਕਾਰ ਅੱਜ ਤੋਂ ਕੁਝ ਮਹੀਨੇ ਪਹਿਲਾਂ ਜਿਹੜੀ ਬਣੀ ਆ ਉਹਨੇ ਪ੍ਰਕਿਰਿਆ ਤਾਂ ਡੇ ਫਸਟ ਤੋਂ ਇਹਦੇ ਉੱਤੇ ਆਰੰਭੀ ਹੈ ਨਾ ਜੀ, ਕਿ ਇਹ ਤਾਂ ਹੈ ਨਹੀਂ ਗਾ ਕਿ ਚਿੱਠੀ ਲਿਖੀ ਤੇ ਗੱਲ ਜਿਹੜੀ ਉਹ ਖਤਮ ਹੋ ਗਈ। ਉਹਨੇ ਬਕਾਇਦਾ ਜਿਹੜੀ ਸਾਰੀ ਕਾਨੂੰਨੀ ਸਲਾਹ ਮਸ਼ਵਰਾ ਕਰਕੇ, ਜੇ ਅਰਵਿੰਦ ਕੇਜਰੀਵਾਲ ਚਿੱਠੀ ਨਾ ਲਿਖਦੇ ਮਨਜੀਤ ਸਿੰਘ ਜੀਕੇ ਹੋਰਾਂ ਕੋਲ ਇਹਦਾ ਕੋਈ ਜਵਾਬ ਹੈ ਕਿ ਫੇਰ ਪ੍ਰਕਾਸ਼ ਸਿੰਘ ਬਾਦਲ ਹੋਰੀ ਦਵਿੰਦਰਪਾਲ ਸਿੰਘ ਭੁੱਲਰ ਨੂੰ ਪੰਜਾਬ ਲਿਆਉਣ ਦੇ ਵਾਸਤੇ ਆਪਣੀ ਕੋਈ ਚਾਰਾਜੋਈ ਕਰਦੇ, ਜਾਂ ਪਿਛਲੇ ਸਮੇਂ ਦੇ ਦੌਰਾਨ 8.5 ਸਾਲਾਂ ਦੇ ਦੌਰਾਨ ਉਹਨਾਂ ਨੇ ਕੋਈ ਚਾਰਾਜੋਈ ਜਿਹੜੀ ਹੈ ਜੀ ਉਹ ਕੀਤੀ ਹੈ? ਜੇ ਉਹਦਾ ਕੋਈ ਰਿਕਾਰਡ ਹੈਗਾ ਤੇ ਅਕਾਲੀ ਦਲ ਵਾਲੇ ਉਹ ਦਿਖਾ ਦੇਣ ਵੀ ਆਹ ਅਸੀਂ ਕੋਸ਼ਿਸ਼ਾਂ ਕੀਤੀਆਂ ਪਿਛਲੇ ਸਮੇਂ 'ਚ। ਜੀ ਬਿਲਕੁਲ ਜੀ ਬਿਲਕੁਲ। ਜਿਸ ਤਰੀਕੇ ਦੇ ਨਾਲ ਇਹ ਸਲਿੱਪ ਆਈ ਆ, ਬਿਲਕੁਲ ਇੱਕ ਕ੍ਰੈਡਿਟ ਲੈਣ ਦੀ ਇੱਦਾਂ ਲੱਗ ਰਿਹਾ ਵੀ ਇੱਕ ਕੋਸ਼ਿਸ਼ ਆ, ਇੱਕ ਸਾਜ਼ਿਸ਼ ਆ, ਵੀ ਲੋਕਾਂ ਨੂੰ ਲੱਗੇ ਵੀ ਵਾਕਿਆ ਹੀ ਜਿਹੜਾ ਅਕਾਲੀ ਦਲ ਨੇ ਇਸ 'ਚ ਪੂਰਾ ਜ਼ੋਰ ਲਾਤਾ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਅਰਵਿੰਦ ਕੇਜਰੀਵਾਲ ਤੋਂ ਅੱਡ ਹੋਏ ਜਿਹੜੇ ਧੜੇ ਨੇ ਚੱਪੜਚਿੜੀ ਦੇ ਵਿੱਚ ਕਿਸਾਨ ਸੰਮੇਲਨ ਕੀਤਾ। ਜੀ ਇਹ ਜਿਹੜਾ ਧੜਾ ਹੈ ਉਹਨੇ ਜਿਹੜਾ ਇਹ ਕਿਹਾ ਕਿ ਉਹ ਰੋਸ ਮਾਰਚ ਜਿਹੜਾ ਜੀ ਪੰਜਾਬ ਦੇ ਵਿੱਚ ਕੱਢਣਗੇ। ਜਿਹੜੇ ਅਰਵਿੰਦ ਕੇਜਰੀਵਾਲ ਦੇ ਨਾਲੋਂ ਵੱਖਰਾ ਹੋਇਆ ਇਹ ਧੜਾ, ਉਹਨਾਂ ਨੇ ਇਹ ਗੱਲ ਕਹੀ ਹੈ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਹੱਕ ਦੇ ਵਿੱਚ ਉਹ ਦੇਸ਼ ਵਿਆਪੀ ਜਨ ਅੰਦੋਲਨ ਜਿਹੜਾ ਜੀ ਉਹ ਸ਼ੁਰੂ ਕਰਨਗੇ। ਇਹਦੇ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ, ਰਿਟਾਇਰਡ ਜਿਹੜੇ ਕਰਮਚਾਰੀ ਨੇ, ਉਹਨਾਂ ਨੂੰ ਇਹ ਕਿਹਾ ਗਿਆ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਹਦੇ ਵਿੱਚ ਜਿਹੜੀ ਸ਼ਿਰਕਤ ਹੈ ਉਹ ਕੀਤੀ ਜਾਵੇ। ਇਹ ਜਿਹੜਾ ਸਵਰਾਜ ਅਭਿਆਨ ਸੀਗਾ ਜੀ, ਇਹ ਬੰਦਾ ਸਿੰਘ ਬਹਾਦਰ ਹੋਰਾਂ ਦਾ ਜਿਹੜਾ ਜਗ੍ਹਾ ਬਣੀ ਹੈ ਜੀ ਚੱਪੜਚਿੜੀ, ਉੱਥੋਂ ਜੈ ਕਿਸਾਨ ਅੰਦੋਲਨ ਦੇ ਬੈਨਰ ਹੇਠ ਜਿਹੜਾ ਜੀ ਉਹ ਸ਼ੁਰੂ ਕੀਤਾ ਗਿਆ। ਔਰ ਇਹ ਜਿਹੜਾ ਮਾਰਚ ਹੈ ਉਹ ਵੱਖ-ਵੱਖ ਡਿਸਟ੍ਰਿਕਟ ਦੇ ਵਿੱਚ ਜਿਹੜਾ ਜੀ ਉਹ ਜਾਊਗਾ ਤੇ 10 ਅਗਸਤ ਨੂੰ ਜਿਹੜਾ ਜੀ ਇਹ ਨਵੀਂ ਦਿੱਲੀ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਦੇ ਵਿੱਚ ਜਾ ਕੇ ਜਿਹੜਾ ਜੀ ਇੱਕ ਰੋਸ ਮਾਰਚ ਦਿੱਲੀ ਦੇ ਵਿੱਚ ਜਿਹੜਾ ਉਹ ਕਰੂਗਾ। ਦੇਖਦੇ ਹਾਂ, ਬਿਲਕੁਲ ਜਿਹੜੀ ਕਿਸਾਨਾਂ ਦੀ ਗੱਲ ਆਪਾਂ ਕਰ ਰਹੇ ਹਾਂ ਉਹਦੇ ਸੰਬੰਧ ਦੇ ਵਿੱਚ ਪਾਰਟੀ ਪੱਧਰ ਤੋਂ ਉੱਪਰ ਉੱਠਣ ਦੀ ਤਾਂ ਜ਼ਰੂਰਤ ਜਿਹੜੀ ਆ ਜੀ ਉਹ ਹੈਗੀ ਆ, ਪਰ ਜਿਹੜੇ ਇਸ ਤਰ੍ਹਾਂ ਦੇ ਮਾਰਚ ਵਗੈਰਾ ਨੇ, ਕੀ ਉਹ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਜਿਹੜੇ ਕਿਸਾਨ ਨੇ ਉਹਨਾਂ ਦੇ ਵਾਸਤੇ ਕਿਸੇ ਤਰੀਕੇ ਦੇ ਨਾਲ ਸਹਾਈ ਹੋ ਸਕਦੇ ਆ? ਇਹ ਅਜੇ ਕੁਐਸਚਨ ਮਾਰਕ ਹੀ ਹੈ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਪ੍ਰਤਾਪ ਬਾਜਵਾ ਤੇ ਕੈਪਟਨ ਅਮਰਿੰਦਰ ਸਿੰਘ, ਇਹਨਾਂ ਦੀ ਜਿਹੜੀ ਲੜਾਈ ਆ ਹਲਕੇ ਲੈਵਲ ਤੱਕ ਪਹੁੰਚੀ। ਜੀ ਬਿਲਕੁਲ। ਐਕਚੁਅਲੀ ਤੁਸੀਂ ਇਹ ਕਹਿ ਲਓ, ਅੱਗੇ ਵੀ ਆਪਾਂ ਕਈ ਵਾਰੀ ਗੱਲ ਕੀਤੀ, ਇੱਕ ਤਾਂ ਨਾ ਹਲਕਾ ਇੰਚਾਰਜ, ਇੱਕ ਹੁੰਦਾ ਹਲਕਾ ਇੰਚਾਰਜ, ਥੋੜੀ ਇੱਕ ਬਿੰਦੀ ਦਾ ਹੀ ਫਰਕ ਹੈ। ਸੋ ਉਸੇ ਤਰ੍ਹਾਂ ਦਾ ਇਹ ਹੈ ਜੀ, ਜਿਹੜਾ ਇਹ ਹਲਕੇ ਇੰਚਾਰਜ ਤੱਕ ਤੁਸੀਂ ਕਹਿ ਲਓ, ਹਲਕੇ ਇੰਚਾਰਜ ਤੱਕ ਕਹਿ ਲਓ ਕਿ ਜਿਹੜੇ ਅਸਲ ਸਮੱਸਿਆਵਾਂ ਨੇ ਉਹ ਤੋਂ ਉੱਪਰ ਉੱਠ ਕੇ ਇੱਕ ਦੂਜੇ ਦੀਆਂ ਜਿਹੜੀਆਂ ਜੀ ਇਹ ਲੱਤਾਂ ਖਿੱਚਣ ਦੇ ਵਾਸਤੇ ਲੱਗੇ ਹੋਏ ਨੇ। ਹੁਣ ਜਿਹੜੀ ਵੱਡੀ ਜਿਹੜੀ ਲੜਾਈ, ਵੱਡੀ ਫੁੱਟ ਜਿਹੜੀ ਹੈ ਜੀ ਉਹ ਸਾਹਮਣੇ ਆ ਰਹੀ ਹੈ ਡੇਰਾਬੱਸੀ ਦੇ ਵਿੱਚ। ਡੇਰਾਬੱਸੀ ਇੱਕ ਉਹ ਹਲਕਾ ਹੈ ਜੀ ਜਿੱਥੋਂ ਕਾਂਗਰਸ ਦੇ ਕੋਲੇ ਬਹੁਤਾ ਕੁਝ ਹੈ ਨਹੀਂ ਗਾ, ਕਿਉਂਕਿ ਦੀਪਿੰਦਰ ਸਿੰਘ ਢਿੱਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਜਦੋਂ ਉਹਨਾਂ ਨੂੰ ਟਿਕਟ ਨਹੀਂ ਸੀ ਮਿਲੀ, ਜਿਹੜੇ ਕਿ ਪ੍ਰਨੀਤ ਕੌਰ ਦੇ ਨੇੜਲੇ ਸਨ, ਤੇ ਉਹ ਅਕਾਲੀ ਦਲ ਦੇ ਵਿੱਚ ਚਲੇ ਗਏ ਸਨ। ਔਰ ਅਕਾਲੀ ਦਲ ਦੇ ਵੱਲੋਂ ਜਿਹੜੀ ਇਹ ਸੀਟ ਵੱਡੇ ਪੱਧਰ ਦੇ ਉੱਤੇ ਜਿਹੜੀ ਜਿੱਤ ਲਈ ਗਈ ਸੀਗੀ ਐਸ.ਕੇ. ਸ਼ਰਮਾ ਦੇ ਰੂਪ ਦੇ ਵਿੱਚ। ਹੁਣ ਜਿਹੜੇ ਕਾਂਗਰਸ ਦੇ ਦੋਨੋਂ ਧੜੇ ਨੇ, ਉਹਨਾਂ ਨੇ ਆਪੋ ਆਪਣੇ ਜਿਹੜੇ ਬੰਦੇ ਨੇ ਉੱਥੇ ਥਾਪੜਾ ਦੇ ਕੇ ਫੁੱਟ ਜਿਹੜੀ ਹੈ ਜੀ ਉਹ ਡੇਰਾਬੱਸੀ ਦੇ ਵਿੱਚ ਕਾਂਗਰਸ ਦੀ ਕਾਫੀ ਜਿਹੜੀ ਉਹ ਵਧਾ ਦਿੱਤੀ ਹੈ। ਅਮਰਿੰਦਰ ਸਿੰਘ ਦੇ ਧੜੇ ਦੇ ਵੱਲੋਂ ਬਨੂੜ ਤੋਂ ਕਾਂਗਰਸੀ ਆਗੂ ਹੈ SMS ਸੰਧੂ, ਉਹਨੂੰ ਜਿਹੜਾ ਥਾਪੜਾ ਦਿੱਤਾ ਗਿਆ, ਜਿਹੜੇ ਕਿ ਇੱਥੇ ਸਰਗਰਮ ਹੋ ਗਏ ਨੇ। ਤੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਵੱਲੋਂ ਮਨਪ੍ਰੀਤ ਸਿੰਘ ਬਨੀ ਸੰਧੂ ਜਿਹੜਾ ਜੀ ਉਹਨੂੰ ਥਾਪੜਾ ਦੇ ਦਿੱਤਾ ਗਿਆ। ਦੋਵੇਂ ਜਿਹੜੇ ਆਗੂ ਨੇ ਉਹ ਇਹ ਕਹਿ ਰਹੇ ਨੇ ਕਿ ਉਹਨਾਂ ਨੂੰ ਹਾਈ ਕਮਾਂਡ ਨੇ ਜਿਹੜਾ ਜੀ ਹੁਕਮ ਦਿੱਤਾ ਹੈ। ਹੁਣ ਹਾਈ ਕਮਾਂਡ ਜਿਹੜੀ ਹੈ ਜੀ ਉਹ ਕਿਹੜੀ ਹੈ, ਕਿਉਂਕਿ ਅਜੇ ਤੱਕ ਹਾਈ ਕਮਾਂਡ ਨੇ ਕੋਈ ਜਿਹੜੀ ਹੈ ਜੀ ਲੀਡਰਸ਼ਿਪ ਐਲਾਨੀ ਨਹੀਂ ਹੈ ਕਿ ਕਿਵੇਂ ਕਿਹੜੇ ਧੜੇ ਤੋਂ ਕਿਹੜੀ ਜਗ੍ਹਾ ਤੋਂ ਜਿਹੜੀ ਹੈ ਜੀ ਚੋਣ ਲੜਨੀ ਹੈ, ਤੇ ਨਾ ਕਿਸੇ ਨੂੰ ਜਿਹੜਾ ਜੀ ਉਹ ਸਰਗਰਮ ਕੀਤਾ ਗਿਆ ਅਜੇ ਤੱਕ। ਪਰ ਜਿਹੜੇ ਦੋਨੋਂ ਧੜੇ ਨੇ ਉਹ ਬੇਸ਼ੱਕ ਹੁਣ ਇੱਕ ਦੂਜੇ ਦੇ ਖਿਲਾਫ ਤਾਂ ਬਿਆਨਬਾਜ਼ੀ ਜਿਹੜੀ ਘੱਟ ਦੇ ਰਹੇ ਨੇ, ਪਰ ਹਲਕੇ ਪੱਧਰ ਦੇ ਉੱਤੇ ਜਿਹੜਾ ਜੀ ਉਹਨਾਂ ਦੀ ਲੜਾਈ ਜਿਉਂ ਦੀ ਤਿਉਂ ਜਾਰੀ ਹੈ।
ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਤੋਮਰ ਹੁਣਾਂ ਦੀ ਰਿਮਾਂਡ ਦੇ ਵਿੱਚ ਵਾਧਾ ਤੇ ਡਿਗਰੀਆਂ ਵਾਲੇ ਮਾਮਲੇ 'ਚ ਇੱਕ ਡਿਗਰੀ ਅਸਲੀ ਤੇ ਇੱਕ ਜਾਲੀ ਨਿਕਲੀ। ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜੀ ਜਤਿੰਦਰ ਤੋਮਰ ਹੋਰਾਂ ਨੂੰ, ਤੇ ਅਦਾਲਤ ਦੇ ਵਿੱਚ ਜੋ ਕੁਝ ਪੁਲਿਸ ਨੇ ਦੱਸਿਆ, ਉਹਨੇ ਇਹ ਕਿਹਾ ਕਿ ਇੱਕ ਜਿਹੜੀ ਉਹਦੀ BSc ਦੀ ਡਿਗਰੀ ਆ ਉਹ ਜਾਲੀ ਆ, ਔਰ ਜੀ ਜਿਹੜੀ ਉਹਨੇ ਲਾਅ ਦੀ ਡਿਗਰੀ ਲਈ ਹੋਈ ਆ ਉਹ ਅਸਲੀ ਜਿਹੜੀ ਆ ਜੀ ਉਹ ਦੱਸੀ ਗਈ ਆ। ਜਿਹੜਾ ਤੋਮਰ ਨੇ ਬਿਹਾਰ ਦੇ ਕਾਲਜ ਤੋਂ 1998-99 ਦੇ ਵਿੱਚ ਕਾਨੂੰਨ ਦੀ ਪ੍ਰੀਖਿਆ ਜਿਹੜੀ ਆ ਉਹ ਪਾਸ ਕਰਨ ਦੀ ਪੁਸ਼ਟੀ ਕੀਤੀ ਆ, ਜਦੋਂ ਕਿ ਉਹਨਾਂ ਦੀ BSc ਦੀ ਡਿਗਰੀ ਜਿਹੜੀ ਆ ਉਹ ਜਾਲੀ ਪਾਈ ਗਈ ਆ। ਪੁਲਿਸ ਨੇ ਉਹਦਾ ਹਫ਼ਤੇ ਦਾ ਹੋਰ ਰਿਮਾਂਡ ਮੰਗਿਆ ਸੀਗਾ, ਜਦੋਂ ਕਿ 2 ਦਿਨ ਦਾ ਪੁਲਿਸ ਨੇ ਰਿਮਾਂਡ ਜਿਹੜਾ ਜੀ ਉਹਨਾਂ ਨੂੰ ਦਿੱਤਾ ਜੀ, ਔਰ 2 ਦਿਨ ਅਜੇ ਹੋਰ ਜਿਹੜੀ ਆ ਜੀ ਪੁਲਿਸ ਨੇ ਕਿਹਾ ਕਿ ਅਸੀਂ ਉਹ ਤੋਂ ਪੁੱਛਗਿੱਛ ਕਰਨੀ ਆ। ਪੁਲਿਸ ਨੇ ਫਿਰ ਇਹ ਗੱਲ ਆਖੀ ਆ ਕਿ ਉਹ ਉਸ ਗਰੋਹ ਨੂੰ ਫੜਨਾ ਚਾਹੁੰਦੀ ਆ ਜਿਹੜਾ ਇਹ ਜਾਲੀ ਡਿਗਰੀਆਂ ਜਿਹੜੀਆਂ ਜੀ ਉਹ ਦਿੰਦਾ, ਤੇ ਇਹਦੇ ਸੰਬੰਧੀ ਜਤਿੰਦਰ ਤੋਮਰ ਜਿਹੜੇ ਨੇ ਉਹ ਕੋਈ ਅਹਿਮ ਜਾਣਕਾਰੀ ਜਿਹੜੀ ਆ ਜੀ ਉਹ ਦੇ ਸਕਦੇ ਨੇ। ਇਹਦੇ ਨਾਲ ਜਿਹੜੀ ਸਿਆਸਤ ਹੈ ਉਹਦੇ ਵਿੱਚ ਇੱਕ ਸਵਾਲ ਜਿਹੜਾ ਜੀ ਵੱਡਾ ਉੱਠ ਕੇ ਇਹ ਖੜਾ ਹੋ ਗਿਆ ਕਿ ਜਦੋਂ ਕੋਈ ਵਿਅਕਤੀ ਕਿਸੇ ਪਾਰਟੀ ਨੂੰ ਜੁਆਇਨ ਕਰਦਾ, ਉਹ ਕੋਈ ਵੀ ਹੋਵੇ, ਉਹਦੀਆਂ ਡਿਗਰੀਆਂ, ਉਹਦੀ ਜਿਹੜੀ ਐਜੂਕੇਸ਼ਨ ਹੈ, ਉਹਦੇ ਉੱਤੇ ਕੁਝ ਵੀ ਜਿਹੜਾ ਇਹ ਨਹੀਂ ਕੀਤਾ ਜਾਂਦਾ ਕਿ ਉਹਨੇ ਕਿੱਥੋਂ ਲਈ, ਕੀ ਕੀਤਾ, ਔਰ ਖਾਸ ਤੌਰ ਦੇ ਉੱਤੇ ਜਦੋਂ ਕੋਈ ਡਿਗਰੀ 25 ਸਾਲ ਪਹਿਲਾਂ ਜਿਹੜੀ ਉਹ ਲਈ ਹੋਈ ਹੋਵੇ। ਹੁਣ ਸਵਾਲ ਜਿਹੜਾ ਜੀ ਉਹ ਇਹ ਖੜਾ ਹੋ ਰਿਹਾ ਕਿ ਜਦੋਂ ਕੋਈ ਕਿਸੇ ਪਾਰਟੀ ਨੂੰ ਜੁਆਇਨ ਕਰੂਗਾ, ਕੀ ਜਿਹੜੀਆਂ ਪਾਰਟੀਆਂ ਨੇ ਅੱਗੋਂ ਉਹ ਪਹਿਲਾਂ ਇਹ ਪੜਤਾਲ ਕਰਾਇਆ ਕਰਨਗੀਆਂ ਜੀ ਕਿ ਇਹਨੇ ਐਜੂਕੇਸ਼ਨ ਜਿਹੜੀ ਆ ਉਹ ਕਿੱਥੋਂ ਲਈ ਆ, ਕਿੰਨੇ ਸਾਲ ਪਹਿਲਾਂ ਲਈ ਆ, ਇਹ ਜਿਹੜੀ ਡਿਗਰੀ ਆ ਉਹ ਜਾਲੀ ਤਾਂ ਨਹੀਂ, ਇਹਦੀ ਜਿਹੜੀ ਪੜਤਾਲ ਆ ਉਹ ਕਿਵੇਂ ਹੋਊਗੀ? ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ, ਕਿਉਂਕਿ ਇਹ ਕੋਈ ਕੰਪਿਊਟਰਾਈਜ਼ ਸਿਸਟਮ ਤਾਂ ਹੈ ਨਹੀਂ ਗਾ ਜੀ ਕਿ ਜਿਹੜੇ ਪੁਰਾਣੀਆਂ ਡਿਗਰੀਆਂ ਦਿੱਤੀਆਂ ਹੋਈਆਂ ਕਿ ਕਿਸ ਜਗ੍ਹਾ ਤੋਂ ਆ। ਜਿੰਨੀ ਦਿੱਲੀ ਸਰਕਾਰ, ਦਿੱਲੀ ਜਿਹੜੀ ਪੁਲਿਸ ਹੈ ਉਹ ਮਿਹਨਤ ਕਰ ਰਹੀ ਹੈ ਜਤਿੰਦਰ ਤੋਮਰ ਨੂੰ ਫਸਾਉਣ ਵਾਲੇ ਮਾਮਲੇ ਦੇ ਵਿੱਚ, ਇੰਨੀ ਮਿਹਨਤ ਜਿਹੜੀ ਹੈ ਜੀ ਕੋਈ ਵੀ ਸਿਆਸੀ ਪਾਰਟੀ ਨਹੀਂ ਕਰ ਸਕੂਗੀ ਡਿਗਰੀਆਂ ਦੀ ਪੜਤਾਲ ਕਰਾਉਣ ਵਾਲੇ ਮਾਮਲੇ ਦੇ ਵਿੱਚ। ਸਵਾਲੀਆ ਚਿੰਨ੍ਹ ਤਾਂ ਇੱਕ ਬਹੁਤ ਵੱਡਾ ਜਿਹੜਾ ਜੀ ਇਹ ਲੱਗ ਗਿਆ, ਪਰ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਇੱਕ ਦੂਜੇ ਨੂੰ ਠਿੱਪੀ ਲਾਉਣ ਦੇ ਵਾਸਤੇ ਤਾਂ ਇਹਨੂੰ ਵਰਤ ਸਕਦੀਆਂ ਨੇ, ਪਰ ਕਿਸੇ ਸਿਆਸੀ ਪਾਰਟੀ ਨੇ ਇਹ ਤਾਂ ਅਜੇ ਤੱਕ ਗੱਲ ਨਹੀਂ ਕੀਤੀ ਕਿ ਅੱਗੋਂ ਆਉਣ ਵਾਲੇ ਜਿਹੜੇ ਉਹਦੇ ਨੇਤਾ ਨੇ ਉਹ ਉਹਨਾਂ ਦੀਆਂ ਡਿਗਰੀਆਂ ਪਹਿਲਾਂ ਪਰਖਣਗੇ ਉਹਨਾਂ ਨੂੰ ਪਾਰਟੀ 'ਚ ਲੈਣ ਤੋਂ ਪਹਿਲਾਂ। ਜੀ ਜੀ ਜੀ, ਬਿਲਕੁਲ ਬਿਲਕੁਲ। ਅਤੇ ਸਰੋਤਿਓ, ਸੀਗੀਆਂ ਸਾਡੀਆਂ ਅੱਜ ਦੀਆਂ ਇਹ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਇੱਕੋ ਦਮ ਦੇ ਆਦਮੀ ਨਜ਼ਰ ਆਉਂਦੇ, ਦੂਜੇ ਦਮ ਲਈ ਘਟੀ ਤਰਵਾਸ ਜਾਂਦਾ। ਜੀ, ਇੱਕੋ ਦਮ ਦੇ ਆਦਮੀ ਨਜ਼ਰ ਆਉਂਦੇ, ਦੂਜੇ ਦਮ ਲਈ ਘਟੀ ਤਰਵਾਸ ਜਾਂਦਾ। ਨੀਂਦ ਆਵੇ ਭੁਚਾਲ ਦੇ ਆਉਣ, ਸੁਪਨੇ ਜਿਹੜਾ ਆ ਜਾਂਦਾ ਕਰੀ ਨਾਸ ਜਾਂਦਾ। ਜੀ, ਵੱਡੀ ਗੱਡੀ ਕੋਈ ਕੋਲ ਦੀ ਲੰਘ ਜਾਵੇ, ਨਿੱਕੀ ਵਾਲੇ ਦਾ ਅਟਕ ਸਵਾਸ ਜਾਂਦਾ। ਦਿੰਦਾ ਮੀਡੀਆ ਮੌਤ ਦੀ ਖਬਰ ਜਿੱਦਾਂ ਪਰਦੇ ਸੁਣਦੇ ਨੂੰ ਕਰ ਉਦਾਸ ਜਾਂਦਾ। ਜੀ, ਵੱਜਾ ਮੌਤ ਦੀ ਪੂਛ ਨਾਲ ਲਮਕਦਾ ਵੀ, ਬਦੀ ਕਰਨ ਤੋਂ ਬਾਜ਼ ਨਾ ਆਏ ਬੰਦਾ। ਵੱਜਾ ਮੌਤ ਦੀ ਪੂਛ ਨਾਲ ਲਮਕਦਾ ਵੀ, ਬਦੀ ਕਰਨ ਤੋਂ ਬਾਜ਼ ਨਾ ਆਏ ਬੰਦਾ। 2.5 ਘਰਾਂ ਨੂੰ ਡੈਣ ਕੁੜੀ ਛੱਡ ਲੈਂਦੀ, ਭਾਈ ਭੈਣਾਂ ਨੂੰ ਠਿੱਬੀਆਂ ਲਾਏ ਬੰਦਾ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਧੰਨਵਾਦ ਜੀ, ਬਹੁਤ ਮਿਹਰਬਾਨੀ, ਸਤਿ ਸ੍ਰੀ ਅਕਾਲ। ਸੋ ਤੁਸੀਂ ਸੁਣ ਰਹੇ ਸੀ ਆਪਾਂ ਅੱਜ ਦਾ ਇਹ ਪ੍ਰੋਗਰਾਮ। ਹੁਣ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।